अस्सलामुअलैकुम गुड मॉर्निंग सोहणियो गुड मॉर्निंग लो भी अज असी तुहानू बराहे रास्त जड़ा ना अपने बैड के उपर बैठे गुड मॉर्निंग कह रहे हैं। अज जड़ा ना मैं अंदर ही नाश्ता बना के लेके आ गई कि इतने बैठ के करनी है नाश्ता तो फिर बाहर जानी है कि खुमाश सो रहा है तो मैं कि चलो टेबल ते बैठने तो बजाए आराम नाल अंदर जाके बैठनी है। कदी कदार इस तरह का भी असी फंडा कर लेने होंगे कि बिस्तर के उपर ही नाश्ता देसी तरीका ते अद्धी रोटी बची हुई थी 2 दिन पुरानी रोटी पई सी मैं हॉटपॉट च झांकिया इस तरह करके मैं कहा लो बई ए ते मज़े हो गए कि रोटी मिल गई पुरानी सानू। असी उस अद्धी रोटी के उत्ते अंडा लाया और नाल वड्डा सारा चाह दा कप के बेगम तुसी देख लवो बई वड्डा सारा चाह दा कप मैं लैके आई। ट्रे च रख के नहीं लैके आई सा फिर जो मेरी टैबलेट है ना वो ट्रे का काम करदी है ਉਹਦੇ ਉੱਤੇ ਮੈਂ ਰੱਖ ਲਿਆ। ਬਿਲਕੁਲ ਇੱਕ ਇੰਤਹਾਈ ਦੇਸੀ ਤਰੀਕੇ ਨਾਲ ਨਾਸ਼ਤਾ ਅਸੀਂ ਕਰਨ ਲੱਗੇ ਆ ਤੇ ਫਿਰ ਅੱਗੇ ਅੱਗੇ ਤੁਹਾਨੂੰ ਸ਼ਾਮਿਲ ਰੱਖਦੇ ਆ। ਦੇਖ ਲਓ ਸਾਡੇ ਆਲੂ ਤੇ ਇੱਥੇ ਅਸੀਂ ਪੂਰੀ ਡੰਡੀ ਤੇ ਨਾ ਆਲੂ ਬੀਜੇ ਸਨ ਤੇ ਉਹ ਮੈਂ ਸਵੇਰ ਉੱਠੀ ਜਦ ਦੇਖਿਆ ਇੱਥੋਂ ਰਾਤ ਨੂੰ ਚੂਹਾ ਕੋਈ ਆ ਕੇ ਨਾ ਤੇ ਉਹ ਲੈ ਕੇ ਚਲਾ ਗਿਆ ਆਲੂ ਕੱਢ ਕੇ। ਸਭ ਤੋਂ ਵੱਡਾ ਆਲੂ ਜਿਹੜਾ ਸਭ ਤੋਂ ਵੱਡਾ ਮੈਂ ਇਸ ਵੱਡਾ ਵਾਲਾ ਲਾਇਆ ਸੀ ਨਾ ਉੱਥੇ ਸੁਰਾਖ ਸੀ ਔਰ ਕੱਢ ਕੇ ਲੈ ਗਿਆ ਤੇ ਇੰਨਾ ਮੈਨੂੰ ਅਫਸੋਸ ਲੱਗਿਆ। ਮੈਂ ਕਿਹਾ ਇਹ ਪਤਾ ਨਹੀਂ ਬਚਣੇ ਨੇ ਕਿ ਨਹੀਂ ਬਚਣੇ ਹੁਣ ਬਾਕੀ ਦੇ ਵੀ। ਤੇ ਮੈਂ ਫਿਰ ਉਹ ਫਿਰ ਦਿਮਾਗ ਦੇ ਘੋੜੇ ਫਿਰ ਇੱਕ ਦਫਾ ਦੌੜਾਏ ਕਿ ਵੀ ਹੁਣ ਕੀ ਕਰਨਾ ਚਾਹੀਦਾ। ਇੱਕ ਫੱਟਾ ਪਿਆ ਸੀ ਇਹ ਪੁਰਾਣੀ ਜਿਹੜੀ ਸਾਡੀ ਗ੍ਰਾਸ ਕਟਿੰਗ ਵਾਲੀ ਮਸ਼ੀਨ ਉਹਦਾ ਇੱਕ ਪਾਰਟ ਜਿਹਾ ਪਿਆ ਸੀ ਮੈਂ ਰਾਤੀ ਇਹਦੇ ਉੱਪਰ ਰੱਖ ਦਿੱਤਾ। ਮੈਂ ਕਿਹਾ ਚਲੋ ਕੁਛ ਬਚਤ ਹੋ ਜਾਏ। ਉੱਪਰ ਗਮਲੇ ਰੱਖੇ ਕਿ ਬਚ ਅੱਜ ਰਾਤ ਤੇ ਬਚ ਗਏ ਨੇ ਕਿ ਜਿਹੜਾ ਇੱਕੋ ਕੱਢ ਕੇ ਲਿਜਾ ਚੁੱਕਿਆ ਵੇ ਬਾਕੀ ਹੈਗੇ ਉਹਨੂੰ ਦੇਖੋ ਕਿੰਨੇ ਦਿਨ ਸਿਲਸਿਲਾ ਚੱਲਦਾ ਵੇ। ਜੇ ਉਹਦੇ ਨਸੀਬ ਚ ਅੱਲਾ ਨੇ ਲਿਖੇ ਹੋਣੇ ਨੇ ਤੇ ਉਹਨੇ ਕੱਢ ਲੈਣੇ ਨੇ ਫਟਿਆ ਫੁੱਟਿਆ ਉਹਦੇ ਬਾਵਜੂਦ ਵੀ। ਤੇ ਜੇ ਬੂਟੇ ਨਿਕਲ ਆਣਗੇ ਫਿਰ ਬੂਟਿਆਂ ਨੂੰ ਤੇ ਨਹੀਂ ਖਾਏਗਾ। ਦੇਖੋ ਬੂਟੇ ਉਹਨੇ ਨਹੀਂ ਛੇੜੇ ਨੇ ਉਹ ਵਿੱਚੋਂ ਆਲੂ ਕੱਢ ਕੇ ਲੈ ਕੇ ਗਿਆ ਵੇ। तो चलो जी असी की कहते हैं नाल नाल टोट के छोट के जोड़े अपने घर के हवाले नाल करने ही आ। देखो असी जुगाड़ू कौम ने यह भी राती जुगाड़ किया सवेरे फिर मैं उठ के इनू हटाया और इनू की कहते हैं किया ताकि हवा वगैरह लगे। अज असी बना रहे हैं मिठे चौल। चावल एक गिलास में भ्यो दिते ने इसे जरदा रंग पा के चढ़ा दिता पानी नू। ਤੇ ਮਿੱਠੇ ਚੌਲਾਂ ਦੇ ਨਾਲ ਹੀ ਸਾਨੂੰ ਨਾਯਾਬ ਜ਼ਮਾਨਿਆਂ 'ਚ ਅਸੀਂ ਪਹੁੰਚ ਜਾਂਦੇ ਹਾਂ ਕਿ ਜਦੋਂ ਹਰ ਸ਼ਾਦੀ 'ਤੇ ਮਿੱਠੇ ਚੌਲ ਹੁੰਦੇ ਸਨ। ਅੱਜ ਕੱਲ੍ਹ ਬਹੁਤ ਸਾਰੀ ਐਸੇ ਸਵੀਟ ਡਿਸ਼ ਆ ਗਈਆਂ ਨੇ ਜਿਹੜੇ ਉਸ ਜ਼ਮਾਨੇ 'ਚ ਕਦੀ ਸੁਣੀਆਂ ਵੀ ਨਹੀਂ ਸਨ। ਲੇਕਿਨ ਮਿੱਠੇ ਚੌਲ ਸਾਡੀ ਬਚਪਨ ਦੀ ਹਸੀਨ ਯਾਦਾਂ ਵਿੱਚੋਂ ਨਾ ਬਸ ਵੀ ਸਭ ਤੋਂ ਉੱਚੇ ਮੁਕਾਮ 'ਤੇ ਮਿੱਠੇ ਚੌਲ ਨੇ। ਜਦੋਂ ਅਸੀਂ ਬੱਚੇ ਮਿੱਠੇ ਚੌਲਾਂ ਦੇ ਨਾਂ 'ਤੇ ਹੀ ਖੁਸ਼ ਹੋ ਜਾਂਦੇ ਹੋਏ ਸਨ। ਗੁੜ ਵਾਲੇ ਚੌਲ ਅਤੇ ਮਿੱਠੇ ਚੌਲ ਸ਼ਾਦੀ ਵਿਆਹ ਦੇ ਹਵਾਲੇ ਨਾਲ ਮਹਿਮਾਨ ਆਉਣ ਕੁਝ ਵੀ ਹੋਣ ਬਈ ਸਭ ਤੋਂ ਪਹਿਲੇ ਮਿੱਠੇ ਚੌਲ। ਪਾਣੀ ਨੂੰ ਉਬਾਲ ਆ ਗਿਆ ਅਸੀਂ ਇਹਦੇ ਵਿੱਚ ਸ਼ਾਮਿਲ ਕਰ ਦੇਵਾਂਗੇ ਚਾਵਲ। ਚਾਵਲ ਅਸੀਂ ਸ਼ਾਮਿਲ ਕਰ ਦਿੱਤੇ ਨੇ ਪਾਣੀ ਦੇ ਵਿੱਚ। ਚਾਵਲਾਂ ਨੂੰ ਉਬਾਲ ਆਉਣਾ ਸ਼ੁਰੂ ਹੋ ਗਿਆ ਵੇ। ਚਾਵਲ ਉਬਲ ਗਏ ਸਨ ਤੇ ਅਸੀਂ ਛੰਨੀ 'ਚ ਪਾ ਕੇ ਇਹਨੂੰ ਛਾਣ ਲਿਆ। ਪਾਣੀ ਸਾਰਾ ਇਹਦਾ ਕੱਢ ਦਿੱਤਾ। ਚਾਵਲ ਜਿਹੜੇ ਅਸੀਂ ਬੋਇਲ ਕੀਤੇ ਸਨ ਉਹਦੇ ਵਿੱਚ ਅਸੀਂ ਸ਼ਾਮਿਲ ਕਰ ਦਾਂਗੇ ਚੀਨੀ। ਚੀਨੀ ਮੈਂ ਪੌਣ ਕੱਪ ਲਿਆ ਵੇ। 1 गिलास चावल सन लेकिन वैसे मिठे का असूल है ये मिठे चौलों का कि बराबर का मिठा जाता वे ये। लेकिन अजकल ज़रा थोड़ा मिठे तो थोड़ा लोग एहतियात करते हैं कि बहुत तेज़ मिठा नहीं खाते तो वह फिर पौन गिलास शामिल कर लिया। इनू अच्छी तरह असी ये मिक्स कर देवांगे। बर्तन में असी जड़ा ना पावांगे ऑयल या तुसीं घ्यो पाना चाहो जो भी तुहाडी मर्जी है असी ये पा देवांगे और ये थोड़ी इलायची पावांगे। इलायची ਨੂੰ थोड़ा ਜਿਹਾ ਕੜਕੜਾਵਾਂਗੇ ताकि इलायची की अच्छी जी खुशबू जी ਇਹਨਾਂ ਦੇ ਵਿੱਚ आ जाए। इलायची जी है ना वैसे भी तुम मूँह च रख के ना ਉਹਨੂੰ ਲਵੋ ਨਾ ਤਾਂ ਬੜਾ ਇਹਦਾ फ्लेवर ਇਹਦਾ ਜ਼ਾਇਕਾ ਬੜਾ अच्छा लगता है। और किसी चीज़ में सवैयां च मिठे चौलों च जरूर पैंदी है क्योंकि फिर ਇਹਦਾ ਜ਼ਾਇਕਾ बढ़ता है। खीर में साढ़े सारे मिठियां च इलायची का इस्तेमाल होता है। ऑयल अच्छा गर्म हो गया है। ये असी जो चावल और चीनी मिक्स की सी असी ये शामिल कर देंगे। बिस्मिल्लाह चावलों को असी शामिल कर दिता वे। चीनी मिले जो सन 2 तरीके होंगे ने या तो तुसी चावल पा के नाल चीनी पा दवो
ਤੇ ਮਿਕਸ ਕਰ ਦਿਓ, ਜਾਂ ਫਿਰ ਅਲੱਗ ਤੋਂ ਬਰਤਨ 'ਚ ਚੀਨੀ ਮਿਕਸ ਕਰਕੇ ਪਾ ਦੇਵੋ। ਬਹਿਰਹਾਲ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਦੋਨੋਂ ਤਰੀਕਿਆਂ ਨਾਲ ਪੱਕ ਜਾਂਦੇ ਨੇ। ਅਗਰ ਮੈਂ ਇਸ ਟਾਈਮ ਹੀ ਚਾਵਲ ਪਾ ਕੇ ਨਾਲ ਚੀਨੀ ਪਾ ਦਿੰਦੀ ਉਹ ਵੀ ਤਰੀਕਾ ਠੀਕ ਸੀ। ਤਾਂ ਹੁਣ ਅਸੀਂ ਇਹਨੂੰ ਥੋੜ੍ਹਾ ਜਿਹਾ ਢੱਕ ਦੇਵਾਂਗੇ ਤਾਂ ਕਿ ਚੀਨੀ ਜਿਹੜਾ ਆਪਣਾ ਪਾਣੀ ਛੱਡੇ ਤੇ ਚਾਵਲਾਂ ਦੇ ਨਾਲ ਥੋੜ੍ਹਾ ਜਿਹਾ ਪੱਕ ਜਾਵੇ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅਸੀਂ ਇਹਨੂੰ ਹਲਕੀ ਜਿਹੀ ਅੱਗ 'ਤੇ ਰੱਖ ਦਿੱਤਾ ਸੀ ਔਰ ਇਹਨੂੰ ਥੋੜ੍ਹਾ ਜਿਹਾ ਕੱਪੜੇ ਨਾਲ ਫੜ ਕੇ ਲਾਵਾਂਗੇ। ज़्यादा ਅਸੀਂ ਇਹਨੂੰ ਛੇੜਛਾੜ ਨਹੀਂ ਕਰਾਂਗੇ ਕਿਉਂਕਿ ਚਾਵਲ ਜਿਹੜੇ ਨੇ ਫਿਰ ਪੱਪਾ ਨਾ ਬਣ ਜਾਣ। ਛੇੜਛਾੜ ਨਹੀਂ ਕਰਨੇ का, बड़े प्यार ना मुहब्बत ਦੇ ਨਾਲ ਨਾ ਤੁਸੀਂ ਇਹਨੂੰ ਚਮਚ ਵੀ ਚਲਾਉਣਾ ਨਾ, ਬੜਾ ਪਿਆਰ ਮੁਹੱਬਤ ਨਾਲ ਚਲਾਉਣਾ। ਚਲੋ ਜੀ, ਚੀਨੀ ਨੇ ਆਪਣਾ ਪਾਣੀ ਤਕਰੀਬਨ ਖੁਸ਼ਕ ਕਰ ਦਿੱਤਾ ਵੇ, ਜ਼ਰਾ ਜਿਹਾ ਰਹਿ ਗਿਆ ਵੇ, ਤੇ ਅਸੀਂ ਇਹਨੂੰ ਫਿਰ ਦਮ ਤੇ ਲਾਵਾਂਗੇ। ਦਮ ਤੋਂ ਲਾਉਣ ਦੀ ਪਹਿਲੇ ਦੀ ਪੋਜੀਸ਼ਨ ਦੇਖ ਲਵੋ। ਹੁਣ ਦਮ ਤੇ ਲਾਵਾਂਗੇ ਫਿਰ ਪਤਾ ਨਹੀਂ ਕੀ ਬਣੇਗਾ, ਫਿਰ ਤੁਹਾਨੂੰ ਦਿਖਾ ਦੇਵਾਂਗੇ। ਲੇਕਿਨ ਇਹਨੂੰ ਜਿੰਨੇ ਪਿਆਰ ਨਾਲ ਤੁਸੀਂ ਫਿਰ ਇਸ ਕੰਡੀਸ਼ਨ 'ਚ ਹਿਲਾਉਂਦੇ ਹੋ ਨਾ, ਉਹ ਸਹੀ ਰਹਿੰਦਾ। ਲੋ ਜੀ, ਅਸੀਂ ਇਹਦਾ ਢੱਕਣ ਚੁੱਕ ਕੇ ਕੋਨੇ ਵਿੱਚ ਰੱਖ ਲੈਂਦੇ ਹਾਂ। ਹੁਣ ਅਸੀਂ ਦਮ ਦੇਣ ਦੇ ਮਰਾਹਿਲ ਦੇ ਕਰੀਬ ਪਹੁੰਚ ਚੁੱਕੇ ਹਾਂ। ਤੇ ਇਹਦੇ ਵਿੱਚ ਅਸੀਂ ਥੋੜਾ ਜਿਹਾ 2 ਘੁੱਟ, ज़्यादा नहीं, थोड़ा सा दूध डालेंगे, दूध शामिल करेंगे। दम तो पहलों ना थोड़ा जिहा दुध पावांगे ਅਸੀਂ ਇਹਦੇ ਵਿੱਚ, बहुत ज़्यादा नहीं, नहीं कहते ना चावल फिर ਤੁਹਾਡਾ बड़ा नरम रहता वे। तो जी बस ਇਹ ਅਸੀਂ ਕਰਕੇ ਔਰ ਅਸੀਂ ਜਿਹੜਾ ਵੇ ਇਹਨੂੰ ਲਾ ਦਿੰਦੇ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਕਹਿ ਕੇ ਦਮ। ਚਾਵਲ ਅਸੀਂ ਦਮ ਤੇ ਰੱਖ ਦਿੱਤੇ ਨੇ। ਇੱਧਰ ਅਸੀਂ ਬਦਾਮ ਛਿਲਣਾ ਸ਼ੁਰੂ ਕਰ ਦਿੱਤੇ ਨੇ ਕਿਉਂਕਿ ਅਚਾਨਕ ਪਲਾਨ ਬਣਿਆ ਸਾਡਾ ਚਾਵਲ ਬਣਾਉਣ ਦਾ, ਵਰਨਾ ਮੈਂ ਰਾਤ ਤੋਂ ਬਦਾਮ ਭਿਓ ਦਿੰਦੀ। ਇਸ ਤੋਂ ਮੈਂ ਨੀਮ ਗਰਮ ਪਾਣੀ ਕਰਕੇ ਨਾ ਤੇ ਇਹਨਾਂ ਨੂੰ ਭਿਓ ਦਿੱਤਾ ਸੀ। ਤੇ ਚਲੋ ਥੋੜ੍ਹੇ ਇਸੇ ਹੋ ਗਏ ਨੇ ਕਿ ਅਸੀਂ ਛਿੱਲ ਲਵਾਂਗੇ। ਥੋੜ੍ਹੀ ਜਿਹੀ ਜਾਏਗੀ ਇਹ 'ਚ ਖੋਪਰੇ ਦੀ ਗਰੀ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਕਹਿ ਕੇ ਅਸੀਂ ਇਹਦਾ ਦਮ ਖੋਲ੍ਹਨੇ ਆ ਤੇ ਚੈੱਕ ਕਰਨੇ ਆ ਬਈ कि चावलों की क्या पोजीशन है। वो कहते ने बादशाह स्वाद आ गया, बादशाह वो हिसाब है साढ़े चौलों का कि बादशाह स्वाद आ गया वे। बड़े चंगे निखरे निखरे चावल साढ़े बने ने। ते मैं तुहानू किस तरह दिखावां, चुक के दिखा देनी आ। चलो ए देखो जी, निखरे निखरे चावल साढ़े, कला कला दाना। अलहमदुलिल्लाह, शुक्र है अल्लाह पाक ने इज्जत रख ली कि बहुत अच्छे बन गए ने। मैं तुहानू छोटी प्लेट में कढ़ के ना ते इहदा जलवा करा देनी है। तेरा ही जलवा, जलवा तेरा ही जलवा। ते असी जिहड़ा ना जरदे दा जलवा तुहानू करा देने आ। ते बाकी असी जिहड़ा है ਇਹਨੂੰ ਇਸ ਤਰ੍ਹਾਂ ਹੀ ਸ਼ੁਕਰੀਏ ਦੇ ਨਾਲ ਬੰਦ ਕਰ ਦੇਵਾਂਗੇ। ਇਹ ਦੇਖ ਲਓ ਜੀ, ਸੋਹਣੇ ਸੋਹਣੇ ਸਾਡੇ ਚੌਲ ਤਿਆਰ ਹੋ ਗਏ ਨੇ। ਇਹਦੇ ਉੱਤੇ ਅਸੀਂ हम किसी से कम नहीं है अगर दुश्मन, दुश्मन जमाना गम नहीं। ते लो बई, हम किसी से कम नहीं। ते ਇਹ ਜਿਹੜਾ ਚੌਲ ਪੱਕ ਗਏ ਨੇ ਅਲਹਮਦੁਲਿल्लाह। ਅਸੀਂ ਹੁਣ ਜਾਵਾਂਗੇ ਥੋੜਾ ਤੁਹਾਡੇ ਨਾਲ ਬੈਠ ਕੇ, ਮੈਂ ਖਿਤਾਬ ਵੀ ਕਰਾਂਗੀ ਔਰ ਫਿਰ ਅਸੀਂ ਜਾਵਾਂਗੇ ਰਾਫੇ ਹਾਊਸ ਤੇ ਉੱਥੇ ਬੈਠ ਕੇ ਅਸੀਂ ਬਿਰਿਆਨੀਆਂ ਸ਼ਰਿਆਨੀਆਂ ਦੇ ਨਾਲ ਮਿਕਸ ਕਰਕੇ ਖਾਓਗੇ। ਜਦੋਂ ਬਿਰਿਆਨੀ ਦੇ ਨਾਲ ਇਹਨੂੰ ਮਿਕਸ ਕਰਕੇ ਖਾਓ ਲੂਣੇ ਚੌਲਾਂ ਨਾਲ, ਪਲਾਓ ਦੇ ਨਾਲ, ਤੇ ਬਈ ਜ਼ਾਇਕਾ ਹੀ ਕੁਛ ਹੋਰ ਹੋ ਜਾਂਦਾ ਵੇ, ਬਹੁਤ ਜ਼ਬਰਦਸਤ ਲੱਗਦਾ ਵੇ। ਕੰਮ ਕਾਜ ਨਿਪਟਾ ਕੇ ਅਸੀਂ ਬੈਠ ਗਏ ਹਾਂ। ਸਭ ਤੋਂ ਪਹਿਲੇ ਤਾਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਾਂਗੀ ਕਿ ਤੁਸੀਂ ਸਾਰਿਆਂ ਨੇ ਮੇਰੇ ਕੋਲ ਉਹਦੇ ਵਾਸਤੇ ਜਿਹੜੇ ਅੱਛੇ ਅਲਫਾਜ਼ ਕਹੇ, ਉਹਨਾਂ ਦੇ ਦਰਜਾਤ ਦੀ ਬੁਲੰਦੀ ਦੀ ਦੁਆਵਾਂ ਕੀਤੀਆਂ ਤੇ ਮੇਰੇ ਗਮ ਵਿੱਚ ਸ਼ਰੀਕ ਹੋਏ। ਤੁਹਾਡੇ ਸਾਰਿਆਂ ਦੀ ਮੁਹੱਬਤਾਂ ਦਾ ਬੇਇੰਤਹਾ ਸ਼ੁਕਰੀਆ। ਤੇ ਉਸ ਤੋਂ ਬਾਅਦ ਫਿਰ ਜੀ ਅਸੀਂ ਆ ਜਾਂਦੇ ਹਾਂ ਤੁਹਾਡੇ ਜਿਹੜੇ ਕਮੈਂਟ ਸੀ, ਜਿਹੜਾ ਪਹਿਲੇ ਦਾ ਆਪਣਾ ਵਲੌਗ ਰੈਡੀ ਕਰਕੇ ਰੱਖਿਆ ਸੀ ਔਰ ਉਸ ਦਿਨ ਫਿਰ ਅਸੀਂ ਪੋਸਟ ਨਹੀਂ ਕਰ ਸਕੇ ਸਭ। ਉਹਦੇ ਉੱਤੇ ਆਲੂ ਬੀਜੇ ਸਨ ਅਸੀਂ ਬਈ, ਤੇ ਆਲੂ ਇੰਨੇ ਸ਼ਾਨਦਾਰ ਬੀਜੇ ਅਸੀਂ ਕਿ ਬਸ ਵੀ ਗੱਲ ਹੀ ਛੱਡ ਦੇਵੋ। ਤੁਸੀਂ ਦੇਖੀ ਹੋਣੀ ਹੈ ਸਾਡੇ ਸ਼ਾਹਕਾਰ। ਤੇ ਅਸੀਂ ਛੇਤੀ ਛੇਤੀ ਤੁਹਾਡੇ ਕਮੈਂਟ ਪੜ੍ਹ ਦਿੰਦੇ ਹਾਂ। ਕੰਮ ਕਾਜ ਮੈਂ ਕਰਕੇ ਹਲੇ ਮੈਂ ਨਹਾਉਣ ਵਾਸਤੇ ਜਾਣਾ ਉੱਪਰ, ਪਰ ਐਵੇਂ ਕਿ ਹੁਣ ਮੈਂ ਕਿਹਾ ਮੈਂ ਤੁਹਾਡੇ ਨਾਲ ਥੋੜ੍ਹਾ ਜਿਹਾ ਖਿਤਾਬ ਕਰ ਲਵਾਂ। ਮੇਰੇ ਕੋਲ ਤਾਂ ਕਦੀ ਵੀ ਇਹ ਠੀਕ ਨਹੀਂ ਹੁੰਦਾ ਕਿ ਕभी भी ਇਹ ਸਹੀ ਨਹੀਂ ਹੋਗਾ। ਅੱਛਾ, ਤੇ ਉਹ ਕੀ ਕਹਿੰਦੇ ਨੇ, ਫਿਰ ਮੈਂ ਕਿਹਾ ਚਲੋ ਤੁਹਾਡੇ ਥੋੜ੍ਹੇ ਜਿਹੇ ਕਮੈਂਟ ਪੜ੍ਹ ਲਵਾਂ ਔਰ ਉਸ ਤੋਂ ਬਾਅਦ ਫਿਰ ਅਸੀਂ ਜਾਂਦੇ ਹਾਂ। ਤੇ ਜ਼ੈਡ ਦੇ ਨਾਂ 'ਤੇ ਜਿਹੜਾ ਲਿਖਦੇ ਨੇ ਜਾਏ ਕਿ ਪਤਾ ਨਹੀਂ ਉਹਨਾਂ ਦਾ ਕੀ ਕਮੈਂਟ ਹੈ। ਬਹਰਹਾਲ ਅਗਰ ਤੁਸੀਂ ਆਪਣਾ ਕਮੈਂਟ ਵਿੱਚ ਨਾ ਲਿਖ ਦੇਵੋ ਤਾਂ ਮੈਨੂੰ ਬੜੀ ਆਸਾਨੀ ਹੋਏਗੀ। ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤਾਂ ਦਾ। ਉਹਨਾਂ ਕਿਹਾ ਵੀ ਲੱਸੀ ਤਾਂ ਮੇਰੀ ਵੀ ਫੇਵਰੇਟ ਹੈ। ਲੱਸੀ ਤਾਂ ਸਾਰਿਆਂ ਦੀ ਹੀ ਫੇਵਰੇਟ ਹੁੰਦੀ ਹੈ।
ਇਰਹਾ ਕਹਿੰਦੀ ਹੈ ਹੈਲੋ ਹੈਲੋ ਇਰਹਾ, ਕੈਸੇ ਹੋ ਤੁਸੀਂ। ਤੇ ਉਸ ਤੋਂ ਬਾਅਦ ਜੀ ਹੋਰ ਕਿਹਦਾ ਵੇ ਕਿ ਬੇਗਮ ਨੇ ਲਫ਼ਜ਼ ਭੇਜਿਆ ਵੇ ਤੇ ਲੱਸੀ ਨੂੰ ਬੜਾ ਉਹਨਾਂ ਨੇ ਪਸੰਦ ਕੀਤਾ ਵੇ। ਤੇ ਫਿਰ ਲੱਸੀ ਦੇ ਬਈ ਹੱਕ 'ਚ ਬੜੇ ਵੋਟ ਆਏ ਨੇ, ਬਹੁਤ ਜ਼ਿਆਦਾ ਵੋਟਿੰਗ ਆਈ ਹੈ ਲੱਸੀ ਦੇ ਹੱਕ ਵਿੱਚ। ਤੇ ਬਾਕੀ ਜਿਹੜਾ ਨਾ ਸ਼ਬੀਰ ਹੁਸੈਨ ਸਾਹਿਬ ਦਾ ਜਿਹੜਾ ਕਮੈਂਟ ਹੈ ਉਹ ਅਸੀਂ ਪੜ੍ਹਨੇ ਆ। ਉਹਨਾਂ ਨੇ ਲਿਖਿਆ ਮਾਲੀ ਦਾ ਕੰਮ ਪਾਣੀ ਪਾਣਾ, ਭਰ ਭਰ ਮਸ਼ਕਾਂ ਪਾਵੇ, ਮਾਲਿਕ ਦਾ ਕੰਮ ਫਲ ਫੁੱਲ ਲਾਣਾ, ਲਾਵੇ ਜਾਂ ਨਾ ਲਾਵੇ। ਉਹਨਾਂ ਨੇ ਕਿਹਾ ਕਿ ਤੁਹਾਡਾ ਕੰਮ ਜਿਹੜਾ ਸੀ ਤੁਸੀਂ ਕਰ ਦਿੱਤਾ ਵੇ, ਤੁਸੀਂ ਮਾਲੀ ਬਣ ਗਏ ਸਭ, ਤੇ ਵਧੀਆ ਹੋ ਗਿਆ ਕੰਮ। ਅੱਗੋਂ ਫਿਰ ਜਿਹੜਾ ਨਾ ਅੱਲਾਹ ਤਾਲਾ ਬਿਲਕੁਲ ਜੀ ਡੋਰੇ ਤੇ ਅੱਲਾਹ ਤੋਂ ਹੀ ਸੁੱਟਣੇ ਪੈਂਦੇ ਨੇ ਸਾਰੇ, ਜੋ ਮਰਜ਼ੀ ਅਸੀਂ ਕੋਸ਼ਿਸ਼ ਕਰ ਲਈਏ ਹੁਕਮ ਤੇ ਉਹਦਾ ਹੀ ਚੱਲਣਾ ਵੇ। ਤੇ ਬਾਕੀ ਉਹਨਾਂ ਨੇ ਲਿਖਿਆ ਕਿ ਪੁਦੀਨਾ ਇਮਲੀ ਧਨੀਆ ਕਿਆਰੀ ਵਿੱਚ ਲਾਉਂਦੇ ਜਾਂਦੇ ਸੀ ਅਸੀਂ ਬਚਪਨ ਵਿੱਚ। ਔਰ ਕਿਆ ਫੁੱਲ ਗੁਲਾਬ ਤੇ ਮੋਤੀਏ ਦੇ ਫੁੱਲ ਵੀ ਸੀ, ਤੇ ਅਨਾਰ ਦਾ ਬੂਟਾ ਵੀ ਲੱਗਿਆ ਹੋਇਆ ਸੀ, ਤੇ ਖੇਤੀਬਾੜੀ ਹੁੰਦੀ ਬਹੁਤ ਵੇਖੀ ਹੈ ਬਈ ਅਸੀਂ। ਤੇ ਅੱਜ ਕੱਲ੍ਹ ਗਰਮੀ ਸ਼ੁਰੂ ਹੋ ਰਹੀ ਹੈ, ਤੇ ਚਾਟੀ ਦੀ ਲੱਸੀ ਤੇ ਦੁਪਹਿਰ ਵੇਲੇ ਮਿੱਸੀ ਰੋਟੀ ਤੰਦੂਰੀ ਤੇ ਮੱਖਣ ਨਾਲ ਚੋਪੜ ਕੇ ਕਿੱਕਰ ਦੀ ਛਾਂ ਥੱਲੇ ਪਿਪਲੀ ਦੀ ਵੱਟ ਤੇ ਬਹਿ ਕੇ ਬਹੁਤ ਹੀ ਮਜ਼ਾ ਦਿੰਦੀ ਸੀ, ਤੇ ਨਾਲ ਹੀ ਪੁਦੀਨੇ ਤੇ ਲਾਲ ਮਿਰਚ ਦੀ ਚਟਨੀ। ਬਹੁਤ ਸ਼ੁਕਰੀਆ ਸ਼ਬੀਰ ਹੁਸੈਨ ਸਾਹਿਬ, ਇੰਨੀਆਂ ਸਾਰੀਆਂ ਯਾਦਾਂ ਇੱਕ ਨਾਲ ਤੁਸੀਂ ਸ਼ੇਅਰ ਕਰ ਦਿੱਤੀਆਂ ਕਿ ਕਿਆਰੀ ਵਿੱਚ ਤੁਸੀਂ ਲਾਉਂਦੇ ਸੌ ਫੁੱਲ ਮੋਤੀਆ ਤੇ ਗੁਲਾਬ ਲੱਗਦਾ ਹੁੰਦਾ ਸੀ ਉਸ ਜ਼ਮਾਨੇ ਵਿੱਚ। ਤੇ ਵਾਕਈ ਵੀ ਇਹ ਬੜਾ ਕੀ ਕਹਿੰਦੇ ਨੇ ਛੋਟੀ ਛੋਟੀ ਕਿਆਰੀਆਂ ਲੋਕਾਂ ਨੇ ਘਰਾਂ 'ਚ ਬਣਾਈਆਂ ਹੁੰਦੀਆਂ ਸਨ। ਗਮਲੇ ਵਗੈਰਾ ਦਾ ਉਦੋਂ ਰਿਵਾਜ ਨਹੀਂ ਹੁੰਦਾ ਸੀ, ਕਿਆਰੀਆਂ ਵਿੱਚ ਪੌਦੇ ਲਾਏ ਜਾਂਦੇ ਸਨ। ਔਰ ਗੁਲਾਬ ਤੇ ਬਹੁਤ ਬਾਅਦ 'ਚ ਆਇਆ, ਜਿਵੇਂ ਤੁਸੀਂ ਸਾਡੇ ਤੋਂ ਬਾਅਦ ਦੇ ਹੋ। ਲੇਕਿਨ ਜਿਹੜਾ ਵੇ ਨਾ ਮੋਤੀਆ ਹਰ ਘਰ 'ਚ ਲੱਗਿਆ ਹੁੰਦਾ ਸੀ, ਤੇ ਉਹ ਫਿਰ ਮੋਤੀਏ ਦੀ ਖੁਸ਼ਬੂ, ਮੋਤੀਆਂ ਦੇ ਗਜਰੇ ਬਣਾਏ ਜਾਂਦੇ ਸਨ। ਔਰਤਾਂ ਆਪਣੀ ਡੰਡੀਆਂ ਵਿੱਚ ਪਾ ਲੈਂਦੀਆਂ ਹੁੰਦੀਆਂ ਸਨ। ਇੱਥੇ ਡੰਡੀ ਪਾਈ ਹੁੰਦੀ ਸੀ ਨਾ ਕੰਨਾਂ ਵਿੱਚ, ਤੇ ਉਹ ਡੰਡੀਆਂ ਦੇ ਵਿੱਚ ਐਸਾ ਮੋਤੀਏ ਪਰੋ ਲਿਆ ਜਾਂਦਾ ਸੀ, ਉਹਦੀ ਖੁਸ਼ਬੂ ਇੰਨੀ ਅੱਛੀ ਲੱਗਦੀ ਸੀ। ਉਹ ਜ਼ਮਾਨਾ ਐਸਾ ਸੀ ਕਿ ਨਾ ਪਰਫਿਊਮ ਸਨ ਦਸਤਿਆਬ ਨਾ ਕੁਛ, ਤੇ ਮੋਤੀਏ ਦੀ ਭੀਨੀ ਖੁਸ਼ਬੂ ਤੇ ਮੋਤੀਏ ਦੇ ਗਜਰੇ ਵੀ ਮਿਲਦੇ ਹੁੰਦੇ ਸਨ ਬਾਜ਼ਾਰਾਂ ਵਿੱਚੋਂ। ਅੱਜ ਵੀ ਮੋਤੀਏ ਦਾ ਗਜਰਾ ਜਿਹੜਾ ਨਾ ਲੋਕ ਲੈ ਕੇ ਸ਼ੌਕ ਨਾਲ ਪਾਉਂਦੇ ਨੇ। ਲੇਕਿਨ ਉਸ ਜ਼ਮਾਨੇ ਵਿੱਚ ਘਰਾਂ ਵਿੱਚ ਹੀ ਔਰਤਾਂ ਇਸ ਤਰ੍ਹਾਂ ਸੂਈ ਲੈ ਕੇ, ਅਸੀਂ ਆਪ ਵੀ ਪਰੋਣੇ ਹੁੰਦੇ ਸਾਂ ਕਿ ਜਦੋਂ ਸੂਈ ਲੈ ਕੇ ਉਹਨੂੰ ਐਸਾ ਡੰਡੀ ਸਮੇਤ ਹੀ ਉਹਨੂੰ ਪਰੋਈ ਜਾਣਾ ਉਹ ਐਡੀ ਲੜੀ ਬਣ ਜਾਣੀ। ਤੇ ਜਾਂ ਤਾਂ ਫਿਰ ਗਲ 'ਚ ਪਾ ਲੈਣੀ, ਜਾਂ ਫਿਰ ਉਹਨੂੰ ਐਸਾ ਉਹਨੂੰ ਲੇਟਾ ਦੇ ਕੇ ਹੱਥ 'ਤੇ ਪਾ ਲੈਣਾ, ਤੇ ਉਹਨੂੰ ਸੁੰਘਣਾ, ਬੜੀ ਅੱਛੀ ਖੁਸ਼ਬੂ ਆਉਂਦੀ ਸੀ। ਔਰਤਾਂ ਡੰਡੀ ਦੇ ਵਿੱਚ ਪਾਉਂਦੀਆਂ ਹੁੰਦੀਆਂ ਸਨ। ਕਈ ਔਰਤਾਂ ਵੈਸੇ ਵੀ ਕੰਨ 'ਚ ਕੁਝ ਨਹੀਂ ਹੈ, ਉਹਨਾਂ ਦੇ ਕੰਨ ਦਾ ਜਿਹੜਾ ਨਾ ਹੋਲ ਐਡਾ ਵੱਡਾ ਹੁੰਦਾ ਸੀ, ਉਹਦੇ ਵਿੱਚ ਐਸਾ ਮੋਤੀਏ ਨੂੰ ਟਕਾ ਲੈਂਦੀਆਂ ਹੁੰਦੀਆਂ ਸਨ। ਦੋ ਮੋਤੀਏ, ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ ਨੀ ਸੋਹਣੀਏ। ਤੇ ਉਹ ਇਹ ਮੈਨੂੰ ਯਾਦ ਆ ਗਿਆ, ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ। ਤੇ ਇਸ ਤਰ੍ਹਾਂ ਫਿਰ ਉਹ ਬੜੇ ਹਸੀਨ ਦੌਰ ਸਨ ਕਿ ਜਦੋਂ ਮੋਤੀਏ ਦਾ ਫੁੱਲ, ਗੁਲਾਬ ਦਾ ਫੁੱਲ, ਗੁਲਾਬ ਜਿਹੜਾ ਵੀ ਬਹੁਤ ਘੱਟ ਹੁੰਦਾ ਸੀ ਦੇਸੀ ਗੁਲਾਬ ਜ਼ਿਆਦਾਤਰ ਹੁੰਦਾ ਸੀ। ਲੇਕਿਨ ਐਵੇਂ ਕਿ ਮੋਤੀਆ ਜਿਹੜਾ ਵਾ ਸਰੇ ਫਹਿਰਸਤ ਹੁੰਦਾ ਸੀ ਕਿ ਹਰ ਘਰ ਵਿੱਚ ਲੱਗਿਆ ਹੁੰਦਾ ਸੀ, ਔਰ ਔਰਤਾਂ ਬੜੇ ਸ਼ੌਕ ਨਾਲ ਪਾਉਂਦੀਆਂ ਸਨ। ਜਾਂ ਫਿਰ ਉਹਦਾ ਇੱਕ ਹਾਰ ਜਿਹਾ ਭਰੋ ਕੇ ਨਾ, ਜਿਹੜੇ ਮੋਤੀਏ ਦੇ ਫੁੱਲ ਉਤਰਦੇ ਹੁੰਦੇ ਸਨ, ਉਹ ਜਿਹੇ ਇੱਕ ਕਿਸੇ ਪਿਆਲੀ 'ਚ ਜਾਂ ਕਿਸੇ ਪਲੇਟ 'ਚ ਤੋੜ ਕੇ ਰੱਖ ਲੈਣੇ, ਬਹੁਤ ਸਾਰੇ ਫੁੱਲ, ਇੰਨਾ ਹਸੀਨ ਲੱਗਦਾ ਹੁੰਦਾ, ਚਿੱਟਾ ਹੋਇਆ ਹੁੰਦਾ ਸੀ ਬੂਟਾ। ਤੇ ਫਿਰ ਉਹਨੂੰ ਜਿਹੜਾ ਪਰੋ ਕੇ ਔਰ ਫਿਰ ਕਿਸੇ ਕਿੱਲ ਨਾਲ ਟੰਗ ਦਿੱਤਾ ਜਾਂਦਾ ਸੀ। ਉਹ ਫਿਰ ਕਿੱਲ ਜਿਹੜਾ ਸੀ ਉਹਦੇ ਤੋਂ ਖੁਸ਼ਬੂ ਆਉਂਦੀ ਰਹਿੰਦੀ ਸੀ, ਫੈਲਦੀ ਰਹਿੰਦੀ ਸੀ ਹਵਾ ਦੇ ਨਾਲ ਖੁਸ਼ਬੂ, ਤੇ ਸਾਰੇ ਲੋਕ ਨਾ ਉਹ ਫਿਰ ਉਹ ਕੀ ਕਹਿੰਦੇ ਨੇ, ਮਹਿਜ਼ੂਜ਼ ਹੁੰਦੇ ਸੀ ਉਸ ਖੁਸ਼ਬੂ ਸੇ। ਤੇ ਤੁਸੀਂ ਕਿਹਾ ਕਿ ਖੇਤੀਬਾੜੀ ਹੁੰਦੀ ਬਹੁਤ ਦੇਖੀ। ਬਹੁਤ ਸ਼ੁਕਰੀਆ ਜੀ ਕਿ ਤੁਸੀਂ ਆਪਣੀ ਇਹ ਵੀ ਯਾਦ ਸ਼ੇਅਰ ਕੀਤੀ। ਤੁਸੀਂ ਅਕਸਰ ਆਪਣੇ ਨਾਨਕਿਆਂ ਦਾ ਜ਼ਿਕਰ ਕਰਦੇ ਹੋ ਕਿ ਅਸੀਂ ਉੱਥੇ ਜਾਂਦੇ ਸਾਂ ਤੇ ਖੇਤੀਆਂ ਬਾੜੀਆਂ ਦੇਖਣੇ ਸਾਂ, ਤੇ ਤੁਹਾਨੂੰ ਵੀ ਸ਼ੌਕ ਸੀ ਬਚਪਨ 'ਚ ਚੀਜ਼ਾਂ ਲਾਉਣ ਦਾ। ਤੇ ਮਿੱਸੀ ਰੋਟੀ ਦਾ ਤੁਸੀਂ ਜਿਹੜਾ ਜ਼ਿਕਰ ਕੀਤਾ, ਯਕੀਨ ਮੰਨੋ ਮਿੱਸੀ ਰੋਟੀ ਖਾਧੇ ਅਰਸਾ ਹੋ ਗਿਆ। ਮੈਂ ਇੱਕ ਦਫਾ ਇੱਥੇ ਕੋਸ਼ਿਸ਼ ਕੀਤੀ ਸੀ, ਲੇਕਿਨ ਉਹ ਤੰਦੂਰ 'ਤੇ ਜਿਹੜੀ ਬਣਦੀ, ਉਹ ਫਿਰ ਅਗਰ ਮੈਂ ਸਾਦੀ ਬਣਾਈ ਤਾਂ ਉਸ ਤਰ੍ਹਾਂ ਨਹੀਂ। ਤੰਦੂਰ ਦੀ ਮਿੱਸੀ ਰੋਟੀ ਅਸੀਂ ਨਜ਼ਦੀਕ ਤਰੀਕ ਤੇ ਚਲੋ ਪਹੁੰਚ ਜਾਂਦੇ ਹਾਂ ਨਾ, ਕੋਸ਼ਿਸ਼ ਕਰਨੇ ਕਿ ਬਚਪਨ ਦੀ ਇੱਕ ਯਾਦ ਹੈ ਉਹਨੂੰ ਥੋੜ੍ਹਾ ਜਿਹਾ ਅਸੀਂ ਕਰ ਲਈਏ। ਬਿਲਕੁਲ ਸੇਮ ਟੂ ਸੇਮ ਤੇ ਨਹੀਂ ਅਸੀਂ ਹੋ ਸਕਦੇ ਨਾ।
ਤੇ ਅਸੀਂ ਕੀ ਕਹਿੰਦੇ ਨੇ ਉਹਨੂੰ ਫਿਰ ਕੋਸ਼ਿਸ਼ ਕਰਨੇ ਆ ਕਿ ਚਲੋ ਨਜ਼ਦੀਕ ਤਰੀਨ ਪਹੁੰਚੀਏ। ਲੇਕਿਨ ਉਹ ਬਾਕੀ ਬੂਟਿਆਂ ਦੀ ਛਾਂ ਥੱਲੇ ਸਾਡੇ ਫੁੱਫੋ ਜੀ ਦੇ ਘਰ ਵੀ, ਜਿਹੜੇ ਨਾਲ ਫੁੱਫੋ ਰਹਿੰਦੇ ਸਨ ਨਾ ਸਾਡੇ 2 ਘਰ ਛੱਡ ਕੇ, ਉਹਨਾਂ ਦੇ ਘਰ ਵੀ ਤੰਦੂਰ ਸੀ, ਇੱਕ ਵੱਡਾ ਸਾਰਾ ਨਿੰਮ ਦਾ ਬੂਟਾ ਸੀ ਔਰ ਫਿਰ ਤੰਦੂਰ। ਔਰ ਜਦੋਂ ਉਹਨਾਂ ਨੇ ਤੰਦੂਰ ਦੁਪਹਿਰੇ ਤਾਣਾ, ਫਿਰ ਸਾਰਿਆਂ ਨੂੰ ਸੁਨੇਹਾ ਭੇਜ ਦੇਣਾ ਕਿ ਵੀ ਮੈਂ ਰੋਟੀਆਂ ਲਾਣ ਲੱਗੀ ਹਾਂ, ਜੇ ਕਿਸੇ ਨੇ ਲਾਣੇ ਨੇ ਆਪਣਾ ਆਟਾ ਲੈ ਕੇ ਆ ਜਾਵੇ। ਤੇ ਉਹਦੇ ਨਾਲ ਆਲੇ ਦੁਆਲੇ ਜਿਹਨੂੰ ਹੋਸ਼ ਆਉਂਦਾ ਸੀ ਕਿ ਵੀ ਆਫਰ ਆਈਏ, ਤੇ ਉਹ ਫਿਰ ਫੌਰਨ ਉਸ ਆਫਰ ਨੂੰ ਦੌੜਦਾ ਸੀ, ਉਸ ਆਫਰ ਨੂੰ ਜਿਹੜਾ ਨਾ ਕਰਨ ਵਾਸਤੇ ਕਿ ਚਲੋ ਵੀ ਚੰਗੀ ਇੱਕ ਤੰਦੂਰ ਤੇ ਸਾਨੂੰ ਤਪਿਆ ਹੋਇਆ ਮਿਲ ਗਿਆ ਵੇ। ਫੁੱਫੋ ਨੇ ਵੀ ਰੋਟੀਆਂ ਲਾਣੀ, ਅੰਮੀ ਨੇ ਵੀ ਅਕਸਰ ਬਣਾਉਣੀਆਂ, ਪਰ ਲੱਗਦੀਆਂ ਫੁੱਫੋ ਦੀ ਤੰਦੂਰ ਤੇ ਜਾ ਕੇ ਸਨ, ਕਿਉਂਕਿ ਸਾਡੇ ਘਰ ਤੰਦੂਰ ਨਹੀਂ ਸੀ, ਫੁੱਫੋ ਦੇ ਘਰ ਹੀ ਤੰਦੂਰ ਸੀ। ਤੇ ਉਹ ਫਿਰ ਅੱਬੂ ਨੂੰ ਬੜੀ ਮਿੱਸੀ ਰੋਟੀ ਪਸੰਦ ਸੀ, ਅੱਲਾ ਜਨਤਾ ਵਿੱਚ ਘਰ ਦੇਵੇ ਉਹ ਸਾਰੇ ਮਰਹੂਮੀਨ ਨੂੰ। ਤੇ ਉਹ ਫਿਰ ਅੱਬੂ ਨੇ ਕਿਹੜਾ ਅੱਜ ਮਿੱਸੀਆਂ ਰੋਟੀਆਂ ਤੇ ਪਾਓ। ਗਰਮੀਆਂ ਦੀ ਖਾਸ ਇੱਕ ਸੌਗਾਤ ਹੁੰਦੀ ਸੀ, ਲੱਸੀ ਤੇ ਨਾਲ ਮਿੱਸੀ ਰੋਟੀ ਤੇ ਨਾਲ ਬੂਟਿਆਂ ਦੀ ਛਾਂ। ਤੇ ਉਹ ਫਿਰ ਮਿੱਸੀ ਰੋਟੀ ਪਕਾਣੀ ਬਣਾਉਣੀ, ਫਿਰ ਉਹਨੂੰ ਨਾਲ ਨਾਲ ਜਿਵੇਂ ਜਿਵੇਂ ਤੰਦੂਰ ਤੋਂ ਰੋਟੀ ਉਧਰਦੀ ਆਉਂਦੀ ਹੈ, ਨਾਲ ਨਾਲ ਉਹਨੂੰ ਚੋਪੜੀ ਆਉਂਦੇ ਨੇ, ਇੱਕ ਰੋਟੀ ਦੇ ਉੱਪਰ ਦੂਸਰੀ, ਇਸ ਤਰ੍ਹਾਂ ਉਹ ਫਿਰ ਤੈਅ ਲੱਗ ਜਾਂਦੀ ਸੀ। ਉਹ ਭੁੱਖਿਆਂ ਨੇ ਖਾਣਾ ਹੁੰਦਾ ਸੀ, ਐਡੇ 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 ਉੱਤੇ ਢੇਰ ਲੱਗੇ ਹੁੰਦੇ ਸਨ ਰੋਟੀਆਂ ਦੇ। ਤੇ ਫਿਰ ਉਹ ਬਸ ਉਹ ਸਾਡੇ ਵਰਗੇ ਭੁੱਖੇ ਜਿਹੜੇ ਸ਼ੋਧੇ ਬੈਠੇ ਹੁੰਦੇ ਸਨ ਮਿੱਸੀ ਰੋਟੀ ਦੇ ਇੰਤਜ਼ਾਰ ਵਿੱਚ, ਉਹ ਫਿਰ ਇੱਕ ਬੁਰਕੀ ਉਹਦੀ ਤੰਦੂਰ ਵਾਲੀ ਰੋਟੀ ਦੀ ਕਰੀ ਤੇ ਨਾਲ ਲੱਸੀ ਦਾ ਘੁੱਟ। ओए होए क्या कॉम्बिनेशन था, लक्स क्या सीन होता था वो की सीन होंदा सी बई, ਜਿਹੜੇ ਸਾਡੇ ਜ਼ਮਾਨਿਆਂ ਦਾ ਕਿ ਬਈ ਉਹ ਮਿੱਸੀਆਂ ਰੋਟੀਆਂ ਫਿਰ ਖਾਣੀਆਂ ਬੈਠ ਕੇ। ਤੇ ਅਕਸਰ ਦੁਪਹਿਰ ਨੂੰ ਜਿਹੜਾ ਨਾ ਮਿੱਸੀ ਰੋਟੀ ਬਣ ਜਾਂਦੀ ਸੀ, ਨਾਲ ਚਟਨੀ ਵਗੈਰਾ, ਜਿਵੇਂ ਤੁਸੀਂ ਕਿਹਾ ਕਿ ਚਟਨੀ ਵਾਕਈ ਬਹੁਤ ਇਹ ਚੀਜ਼ਾਂ ਜਿਹੜੀਆਂ ਨਾ ਮਜ਼ਾ ਦਿੰਦੀਆਂ ਸਨ। ਤੇ ਚਲੋ ਜੀ ਉਹ ਜ਼ਮਾਨੇ ਤੇ ਗੁਜ਼ਰ ਗਏ, ਹੁਣ ਉਹ ਆਣੇ ਨਹੀਂ ਨੇ। ਪਰ ਇਹ ਵੀ ਅਸੀਂ ਦੇਖੋ, ਤੁਸੀਂ ਆਪਣਾ ਇੱਕ ਕਮੈਂਟ ਕੀਤਾ, ਉਹਦੇ ਵਿੱਚ ਕਿੰਨੀਆਂ ਸਾਰੀਆਂ ਅਸੀਂ ਯਾਦਾਂ ਜਿਹੜੀਆਂ ਨੇ ਸ਼ੇਅਰ ਕੀਤੀਆਂ। ਇਸੇ ਤੋਂ ਮੈਂ ਤੁਹਾਨੂੰ ਹਮੇਸ਼ਾ ਕਹਿੰਦੀ ਹਾਂ ਕਿ ਤੁਸੀਂ ਆਪਣੀ ਕਮੈਂਟ ਵਿੱਚ ਜਿਹੜਾ ਨਾ ਸਭ ਯਾਦ ਰੱਖਿਆ ਕਰੋ, ਅੱਛੀ ਜੀ ਆਪਣੀ ਕੋਈ ਯਾਦ ਸ਼ੇਅਰ ਕਰਿਆ ਕਰੋ, ਤਾਂ ਕਿ ਸਾਨੂੰ ਗੱਲਬਾਤ ਕਰਨ ਦਾ ਉਹਨਾਂ ਜ਼ਮਾਨਿਆਂ 'ਚ ਜਾਣ ਦਾ ਮੌਕਾ ਮਿਲਦਾ ਵੇ। ਤੇ ਬਹੁਤ ਸ਼ੁਕਰੀਆ ਜੀ ਸ਼ਬੀਰ ਹੁਸੈਨ ਸਾਹਿਬ, ਤੁਹਾਡੀ ਮੁਹੱਬਤਾਂ ਦਾ ਕਿ ਤੁਸੀਂ ਇੰਨੀ ਅੱਛੀ ਕਮੈਂਟ ਕੀਤੇ। ਤੇ ਬਾਕੀ ਵੀ ਜ਼ੈਡੇ ਔਰ ਕੇ ਬੇਗਮ, ਲਾਇਬਾ, ਸੌਲਤ ਹੁਸੈਨ, ਸਾਰੇ ਜਿਹੜੇ ਮੇਰੇ ਰੂਟੀਨ ਦੇ ਸਾਥੀ ਨੇ, ਉਹ ਜਿਹੜੇ ਦਿਲ ਸ਼ਿਲ ਭੇਜ ਦਿੰਦੇ ਨੇ ਸਾਨੂੰ, ਤੇ ਅਸੀਂ ਵੀ ਉਹ ਦਿਲਾਂ ਨੂੰ ਸਾਂਭ ਕੇ ਰੱਖ ਲੈਂਦੇ ਹਾਂ ਮੁਹੱਬਤ ਦੇ ਨਾਲ। ਤੇ ਉਹ ਕੀ ਕਹਿੰਦੇ ਨੇ ਕਿ ਉਹਨਾਂ ਨੇ ਲਿਖਿਆ ਵੇ ਕਿ ਹਮ ਤੋਂ ਉਹਨਾਂ ਨੇ ਵੀ ਲਿਖਿਆ ਵੇ ਜ਼ੈਡ ਦੇ ਨਾਂ 'ਤੇ ਜਿਹੜੇ ਲਿਖਦੇ ਨੇ, ਉਹ ਕਹਿੰਦੇ ਨੇ ਕਿ ਵੀ ਸਾਡੇ ਵੀ ਜਿਹੜਾ ਸਬਜ਼ੀਆਂ ਲੱਗਦੀਆਂ ਹੁੰਦੀਆਂ ਸਨ, ਅੱਜ ਕੱਲ੍ਹ ਤਾਂ ਕੋਈ ਸਬਜ਼ੀ ਖਾਂਦਾ ਹੀ ਨਹੀਂ। ਅੱਜ ਕੱਲ੍ਹ ਸਬਜ਼ੀ ਜਿਹੜੀ ਇੰਨੀ ਉਹ ਲੋਕ ਨਾ ਪਸੰਦ ਕਰਦੇ ਨੇ कि सब्जियां, साग, लहसुन, प्याज, हर चीज़ घर की, लेकिन अब नहीं। उन्हें क्या ज़माना बदल गया है, हुण ते बस जड़ा ना लोग जड़े ना लेजी हो गए ने, ते बाकी जड़ा ना बर्गर, पीज़ा ते शवारमे इन्हां चीज़ां च ना लज़त लभदे ने। ते हुण वो चीज़ां नहीं रहियां कि कहते हैं जड़ा हुण सब्जी कोई पसंद नहीं करता। बिल्कुल ठीक लिखिया तुसी कि हुण पीज़ा, बर्गर इन्हां चीज़ां ने ना खो लिया ਜਿਹੜੇ ਸਾਡੀਆਂ ਸੀ ਚੀਜ਼ਾਂ, ਸਬਜ਼ੀਆਂ, ਔਰ ਖਾਸ ਕਰ ਜਿਹੜੀ ਸਾਡੀ ਮਿੱਸੀਆਂ ਰੋਟੀਆਂ, ਔਰ ਸਾਡੇ ਜਿਹੜੇ ਬਣਦੇ ਹੁੰਦੇ ਸਨ ਇਹ ਜਿਹੜੇ ਸਾਦੇ ਖਾਣੇ ਜਿਹੜੇ ਬਣਦੇ ਸਨ, ਖਾਸ ਗਰਮੀਆਂ ਦੀ ਸੁਗਾਤਾਂ, ਇਸ ਤਰ੍ਹਾਂ ਚੂਰੀ ਹੋ ਗਈ, ਔਰ ਇਸ ਤਰ੍ਹਾਂ ਬੱਚਿਆਂ ਨੂੰ ਮਾਵਾਂ ਬਹਿਲਾਉਣ ਵਾਸਤੇ ਬਹੁਤ ਕੁਝ ਕਰਦੀਆਂ ਹੁੰਦੀਆਂ ਸਨ। ਮੇਰੀ ਜਦੋਂ ਸ਼ਾਦੀ ਹੋਈ ਨਾ, ਤੇ ਮੈਂ ਸਾਡੇ ਘਰ ਕਦੀ ਇਸ ਤਰ੍ਹਾਂ ਮਿੱਠੀ ਰੋਟੀ ਨਹੀਂ ਬਣੀ ਸੀ। ਜਿਹੜੀ ਇੱਕ ਮਿੱਠੀ ਰੋਟੀ ਨਰਮ ਨਰਮ ਆਟੇ ਦੀ, ਮਤਲਬ ਨਾਨ ਟਾਈਪ ਤੁਸੀਂ ਸਮਝ ਲਵੋ। ਮੇਰੇ ਕੋਲ ਆਟਾ ਇੱਕ ਦਫਾ ਖਮੀਰ ਹੋ ਗਿਆ, ਗਰਮੀ ਸੀ, ਤੇ ਅੰਮਾ ਨੂੰ ਮੈਂ ਕਿਹਾ ਅੰਮਾ ਜੀ ਆਟਾ ਖਮੀਰ ਹੋ ਗਿਆ ਵੇ। ਅੰਮਾ ਨੇ ਕਿਹਾ ਕੋਈ ਗੱਲ ਨਹੀਂ, ਚੱਲ ਤੂੰ ਮਿੱਠੀਆਂ ਰੋਟੀਆਂ ਪਕਾ ਲੈ। ਮੈਂ ਕਿਹਾ ਮਿੱਠੀਆਂ ਰੋਟੀਆਂ ਕਿਸ ਤਰ੍ਹਾਂ? ਉਹਨਾਂ ਨੇ ਕਿਹਾ ਮਿੱਠਾ ਪਰਾਠਾ ਤੇ ਬਣਦਾ ਨਾ ਅਲੱਗ ਐਵੇਂ। ਉਹਨੇ ਕਿਹਾ ਤੂੰ ਜੇ ਖਮੀਰ ਆਟਾ ਵੇ ਨਾ, ਆਟੇ ਦੇ ਵਿੱਚ ਗੁੰਨ, ਉਸੇ ਆਟੇ 'ਚ ਪਾ ਲੈ, ਨਾਲ ਚੀਨੀ ਪਾ ਲੈ, ਚੰਗਾ ਜਿਹਾ ਗੁੰਨ ਲੈ, ਤੇ ਬਸ ਫਿਰ ਰੋਟੀ ਪਕਾ, ਦੇਸੀ ਘਿਓ ਲਾ ਤੇ ਅਚਾਰ ਦੇ ਨਾਲ। ਅਸੀਂ ਉਹ ਮੈਂ ਡਰਤੇ ਡਰਤੇ ਮਰਤਾ ਕਿਆ ਨਾ ਕਰਤਾ ਵਾਲਾ ਹਿਸਾਬ ਕਿ ਉਹ ਫਿਰ ਮੈਂ ਬਣਾਈ, ਔਰ ਵਾਕਈ ਇੰਨੀ ਉਹ ਮਜ਼ੇ ਦੀ ਰੋਟੀ ਬਣੀ, ਇੰਨੀ ਨਰਮ ਔਰ ਮਿਠਾਸ, ਔਰ ਮਿਠਾਸ, ਹਲਕੀ ਮਿਠਾਸ, ਔਰ ਉਹਦਾ ਕੰਬੀਨੇਸ਼ਨ ਅਚਾਰ ਦਾ ਇੰਨਾ ਮਜ਼ੇਦਾਰ ਕਿ ਫਿਰ ਉਹ ਸਾਡੇ ਘਰ ਬਣਨੀ ਸ਼ੁਰੂ ਹੋ ਗਈ ਬਕਾਇਦਾ। ਫਿਰ ਮੈਂ ਆਟਾ ਬਕਾਇਦਾ ਖੁਦ ਰੱਖ ਰਹੀ ਸਾਂ ਖਮੀਰ ਹੋਣ ਵਾਸਤੇ, ਕਿ ਜਿੱਦਣ ਬੱਚੇ ਫਰਮਾਇਸ਼ ਕਰਦੇ ਸਨ, ਬੱਚਿਆਂ ਨੂੰ ਦਾਦੀ ਅੰਮਾ ਦੇ ਹੱਥ ਦੀ ਰੈਸਿਪੀ ਇੰਨੀ ਚੰਗੀ ਲੱਗੀ
ਤੇ ਉਹਨਾਂ ਨੇ ਫਿਰ ਫਰਮਾਇਸ਼ ਕਰਨੀ ਸ਼ੁਰੂ ਕਰਤੀ, ਅੰਮੀ ਮਿੱਠੀਆਂ ਰੋਟੀਆਂ ਪਕਾਓ। ਤੇ ਫਿਰ ਸਪੈਸ਼ਲੀ ਜਿਹੜਾ ਨਾ ਆਟਾ ਖਮੀਰ ਕਰਨ ਵਾਸਤੇ ਮੈਂ ਰਾਤ ਨੂੰ ਬਾਹਰ ਰੱਖ ਦੇਣੀ ਸਾਂ, ਫਿਰ ਆਟਾ ਖਮੀਰ ਹੁੰਦਾ ਸੀ ਔਰ ਫਿਰ ਉਹਨੂੰ ਅਸੀਂ ਗੁੰਨ ਕੇ ਮਿੱਠੀ ਰੋਟੀ ਬਣਾਉਂਦੇ ਹੁੰਦੇ ਸਾਂ। ਬਹੁਤ ਮਜ਼ੇਦਾਰ ਬਣਦੀ ਉਹ। ਤੇ ਇਸ ਤਰ੍ਹਾਂ ਸਾਡੇ ਘਰ ਹਜੇ ਵੀ ਬਣਦੀ ਹੈ, ਮਤਲਬ ਘੱਟ ਬਣਦੀ ਹੈ ਲੇਕਿਨ ਹਜੇ ਬਣਦੀ ਹੈ। ਲੇਕਿਨ ਜਦੋਂ ਮੇਰੇ ਬੱਚਿਆਂ ਦੀ ਇੱਕ ਛੋਟਾ ਏਜ ਸੀ, ਬੜੇ ਹੋਣੇ ਤੱਕ ਬਹੁਤ ਸਾਡੇ ਘਰ ਬਣੀ, ਹਫ਼ਤਾਵਾਰ ਦੇ ਹਿਸਾਬ ਦੇ ਨਾਲ ਸਾਡੇ ਘਰੋਂ ਬਣੀ। ਇਹ ਸਾਡੀਆਂ ਚੀਜ਼ਾਂ ਵਾਕਈ ਗਵਾਚ ਗਈਆਂ ਨੇ। ਹੁਣ ਉਹੀ ਪੀਜ਼ਾ ਦੀ ਡੋ ਤਿਆਰ ਕੀਤੀ ਜਾਂਦੀ ਹੈ, ਉਹਨੂੰ ਖਮੀਰ ਲਾਇਆ ਜਾਂਦਾ ਹੈ, ਸਭ ਕੁਝ ਕੀਤਾ ਜਾਂਦਾ, ਲੇਕਿਨ ਦੂਸਰੇ ਸਟਾਈਲ ਨਾਲ ਆਪਣੀਆਂ ਸਾਡੀਆਂ ਚੀਜ਼ਾਂ ਗਵਾਚ ਗਈਆਂ ਨੇ। ਤੇ ਚਲੋ ਜੀ ਕੋਈ ਗੱਲ ਨਹੀਂ, ਅਸੀਂ ਵੀ ਗਵਾਚੀਆਂ ਚੀਜ਼ਾਂ ਦੇ ਪਿੱਛੇ ਐਸਾ ਟੁਰਦੇ ਟੁਰਦੇ ਬੀਨ ਵਜਾਉਂਦੇ ਟੁਰਦੇ ਜਾ ਰਹੇ ਹਾਂ। ਤੇ ਸਾਡਾ ਵੀ ਜਿਹੜਾ ਵਕਤ, ਹਮਾਰਾ ਵੀ ਵਕਤ ਗੁਜ਼ਰ ਹੀ ਜਾਏਗਾ। ਤੇ ਅਗਲਾ ਕਮੈਂਟ ਆਇਆ ਜੀ ਇਸਮਾਈਲ ਬੇਗ ਸਾਹਿਬ ਦਾ। ਉਹਨਾਂ ਨੇ ਕਿਹਾ ਬਚਪਨ ਵਿੱਚ ਮੈਨੂੰ ਅੰਬ ਦੇ ਗੁਟਕ ਤੋਂ ਅੰਬ ਦਾ ਪੌਦਾ ਲਾਉਣ ਦਾ ਬੜਾ ਸ਼ੌਕ ਹੁੰਦਾ ਸੀ। ਤੁਹਾਡੀ ਐਨਕ ਦੇਖ ਕੇ ਸਾਨੂੰ ਜੇਦੀ ਯਾਦ ਆ ਗਿਆ। ਯਾਦ ਆ ਗਿਆ, ਸ਼ਾਇਦ ਤੁਸੀਂ ਜੇਦੀ ਦਾ ਡਰਾਮਾ ਵੇਖਿਆ ਹੋਵੇ, ਜੇਦੀ ਦੀ ਐਨਕ ਬੜੀ ਮਸ਼ਹੂਰ ਸੀ। ਬਹੁਤ ਸ਼ੁਕਰੀਆ ਇਸਮਾਈਲ ਬੇਗ ਸਾਹਿਬ ਕਿ ਸਾਨੂੰ ਦੇਖ ਕੇ ਤੁਹਾਨੂੰ ਜੇਦੀ ਯਾਦ ਆ ਗਿਆ। ਜੇਦੀ ਜਿਹੜੇ ਨੇ ਉਹ ਬੜੇ ਬਈ ਅਥਰ ਸ਼ਾਹ ਖਾਨ ਸ਼ਾਇਦ ਉਹਨਾਂ ਦਾ ਨਾਂ ਸੀ, ਮੇਰਾ ਗਲਤ ਨਹੀਂ ਲੈ ਰਹੀ, ਤੇ ਉਹਨਾਂ ਦੀ ਤੇ ਬਈ ਗੱਲ ਹੀ ਛੱਡੋ। ਜੇਦੀ ਦਾ ਬੜਾ ਮਸ਼ਹੂਰ ਡਰਾਮਾ ਸੀ ਇੰਤਜ਼ਾਰ ਫਰਮਾਈਏ, ਸ਼ਾਇਦ ਅਗਰ ਮੈਂ ਗਲਤ ਨਹੀਂ ਕਰੀ, ਕਿ ਤੁਹਾਨੂੰ ਯਾਦ ਹੈ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ। ਇੰਤਜ਼ਾਰ ਫਰਮਾਈਏ ਡਰਾਮਾ ਸੀ, ਔਰ ਜੇਦੀ ਦੀ ਐਕਟਿੰਗ, ਔਰ ਜੇਦੀ ਬਈ ਹਰ ਬੱਚੇ ਦੀ ਜ਼ੁਬਾਨ ਤੇ ਉਹਨਾਂ ਦਾ ਡਾਇਲੌਗ ਹੁੰਦਾ ਸੀ। ਚੱਕੂ ਨਹੀਂ ਐਸਾ ਕਰਕੇ ਕੁਛ ਇੱਕ ਖਾਸ ਉਹਨਾਂ ਦਾ ਡਾਇਲੌਗ ਸੀ। ਚੱਕੂ ਤੇ ਉਹ ਜਮਸ਼ੇਦ ਅੰਸਾਰੀ ਦਾ ਸੀ। ਤੇ ਐਸਾ ਕਰਕੇ ਅੱਖਾਂ ਨੂੰ ਘੁਮਾ ਕੇ ਨਾ ਜੇਦੀ ਖਾਸ ਡਾਇਲੌਗ ਕਹਿੰਦੇ ਹੁੰਦੇ ਸਨ। ਤੇ ਬੜਾ ਜ਼ਬਰਦਸਤ ਡਰਾਮਾ ਸੀ, ਔਰ ਸਭ ਬੱਚਿਆਂ ਨੂੰ ਬੜਾ ਇੰਤਜ਼ਾਰ ਹੁੰਦਾ ਸੀ, ਕਿਉਂਕਿ ਉਸ ਜ਼ਮਾਨੇ 'ਚ ਡਰਾਮਾ ਜਿਹੜਾ ਹੁੰਦਾ ਸੀ ਨਾ, ਇਸ ਤਰ੍ਹਾਂ ਹੁੰਦਾ ਸੀ ਕਿ ਕੋਈ ਵੀ ਇੱਕ ਡਾਇਲੌਗ ਮਸ਼ਹੂਰ ਜ਼ਰੂਰ ਹੁੰਦਾ ਸੀ ਕਿਸੇ ਨਾ ਕਿਸੇ ਕਰੈਕਟਰ ਦਾ, ਔਰ ਫਿਰ ਉਹ ਬੜਾ ਬੱਚਾ ਛੋਟਾ ਹਰ ਬੰਦਾ ਬਸ ਉਹੀ ਡਾਇਲੌਗ ਕਹਿੰਦਾ ਸੀ। ਆਪਣੇ ਆਪਣੇ ਫਨਕਾਰ ਜਿਹੜੇ ਅੰਦਰ ਛੁਪੇ ਹੁੰਦੇ ਸਨ ਨਾ, ਉਹ ਕੱਢ ਕੇ ਦੁਨੀਆ ਨੂੰ ਦਿਖਾ ਦਿੰਦੇ ਸਨ। ਲੋਕ ਮਿਲੋ ਵੀ ਅਸੀਂ ਵੀ ਉਹਦਾ ਡਾਇਲੌਗ 'ਤੇ ਬੋਲਨੇ ਹਾਂ। ਅਸੀਂ ਕੋਈ ਮਜ਼ਾਕ ਗੱਲ ਥੋੜ੍ਹੀ ਹੈ, ਅਸੀਂ ਵੀ ਉੱਦਾਂ ਹੀ ਬੋਲ ਸਕਦੇ ਹਾਂ। ਇਸ ਤਰ੍ਹਾਂ ਬੱਚੇ ਆਪਸ ਵਿੱਚ ਬੜੇ ਮਜ਼ਾਕ ਵਿੱਚ ਉਹ ਡਰਾਮਾ ਜਿਹੜਾ ਹੁੰਦਾ ਸੀ, ਉਹ ਫਿਰ ਖਾਸ ਉਹਦਾ ਕਿਰਦਾਰ ਔਰ ਉਹਦਾ ਫਿਰ ਬੜਾ ਹੈਲੋ ਮੇਰਾ ਖਿਆਲ ਇਸ ਤਰ੍ਹਾਂ ਕੋਈ ਸੀ ਜੇਦੀ ਦਾ ਇੱਕ ਡਾਇਲੌਗ ਹੈਲੋ, ਤੇ ਉਹ ਬੜਾ ਮਸ਼ਹੂਰ ਹੋਇਆ ਸੀ। ਬਹਿਰਹਾਲ ਲੈ ਕੇ ਤੁਹਾਡੀ ਮੁਹੱਬਤਾਂ ਦਾ ਬੜਾ ਸ਼ੁਕਰੀਆ ਕਿ ਤੁਹਾਨੂੰ ਅਸੀਂ ਜੇਦੀ ਵਰਗੇ ਲੱਗੇ। ਜੇਦੀ ਕੋ ਹਲਕਾ ਨਹੀਂ ਲੈਣਾ ਬਈ। ਤੇ ਤੁਸੀਂ ਕਿਹਾ ਕਿ ਅੰਬ ਦੀ ਗਿਟਕ ਤੋਂ ਲਾਉਣ ਦਾ ਬੜਾ ਸ਼ੌਕ ਸੀ ਬਚਪਨ ਵਿੱਚ ਪੌਦਾ। ਵਾਕਈ ਅਸੀਂ ਵੀ ਇਹੀ ਕਰਨੇ ਹੁੰਦੇ ਸਾਂ ਕਿ ਜੇ ਅੰਬ ਦਾ ਗਿਟਕ ਹੋਣੀ ਨਾ, ਕਿਹੜਾ ਪੌਦਾ ਲਾ ਦਈਏ। ਇਸ ਤਰ੍ਹਾਂ ਅਕਸਰ ਬੱਚੇ ਕਿਤੇ ਨਾ ਕਿਤੇ ਗੱਡ ਦਿੰਦੇ ਹੁੰਦੇ ਸਨ ਕਿ ਪੌਦਾ ਨਿਕਲ ਆਏਗਾ, ਔਰ ਪੌਦਾ ਨਿਕਲ ਵੀ ਆਉਂਦਾ ਹੁੰਦਾ ਸੀ। ਬਸ ਫਿਰ ਪਤਾ ਨਹੀਂ ਫਿਰ ਕਿੱਥੇ ਜਾਂਦਾ ਸੀ, ਅੱਲੇ ਹੀ ਜਾਣੇ ਕਿੱਥੇ ਜਾਂਦਾ ਸੀ। ਕਿਸੇ ਵੀ ਉਹਨੇ ਖਦੜੇ 'ਚ ਕਿਤੇ ਬਾਹਰ ਕਿਤੇ ਦੱਬ ਦੇਣਾ ਸੀ, ਤਾਂ ਉਹ ਨਿਕਲ ਆਉਂਦਾ ਹੁੰਦਾ ਸੀ ਪੌਦਾ। ਲੇਕਿਨ ਅੰਬ ਦੀ ਗਿਟਕ ਤੋਂ ਤੁਸੀਂ ਤੇ ਪੌਦੇ ਲਾਣੇ ਹੁੰਦੇ ਸਭ। ਮੈਨੂੰ ਯਾਦ ਆ ਗਈ ਉਹ ਇੱਕ ਬਚਪਨ ਦੀ ਹਸੀਨ ਯਾਦ, ਕਿ ਜਦੋਂ ਫੁੱਫੋ ਨੇ ਚੁੱਲ੍ਹੇ ਦੀ ਅੱਗ 'ਤੇ ਰੋਟੀਆਂ ਪਕਾਉਂਦੇ ਹੋਣਾ, ਤੇ ਅੰਬ ਜਿਹੜਾ ਖਾ ਕੇ ਜਿਹੜੀ ਗਿਟਕ ਬਚਦੀ ਸੀ ਨਾ, ਬਿਲਕੁਲ ਉਹਨੂੰ ਇੰਨਾ ਅਸੀਂ ਚੂੰਡਨੇ ਸਾਂ, ਉਹਦੇ ਉੱਤੇ ਕੱਖ ਕੰਡਾ ਨਹੀਂ ਬਚਦਾ ਸੀ। ਇਸ ਤਰ੍ਹਾਂ ਦੀ ਸਫਾਈ ਹੁੰਦੀ ਸੀ। ਸਾਲਾਨਾ ਸਫਾਈ ਹੁੰਦੀ ਹੈ ਨਾ, ਜਿਵੇਂ ਇਸ ਤਰ੍ਹਾਂ ਸਾਲਾਨਾ ਸਫਾਈ ਹੋ ਜਾਂਦੀ ਸੀ ਉਹਦੀ। ਤੇ ਫਿਰ ਅਸੀਂ ਉਹ ਗਿਟਕ ਨੂੰ ਨਾ ਅੱਗ ਵਿੱਚ ਸੁੱਟ ਦਿੰਦੇ ਹੁੰਦੇ ਸਾਂ। ਫੁੱਫੋ ਨੇ ਰੋਟੀਆਂ ਪਕਾਉਂਦੇ ਜਾਣਾ, ਉਹ ਗਿਟਕ ਜਿਹੜੀ ਹੈ ਉਹ ਨਾਲ ਪੱਕਦੀ ਜਾਂਦੀ ਸੀ। ਉਹ ਰੋਟੀਆਂ ਛੋਟੀਆਂ ਫੁੱਫੋ ਨੇ ਪਕਾ ਲੈਣੀਆਂ, ਫਿਰ ਅਸੀਂ ਡੰਡੀਆਂ ਮਾਰ ਕੇ ਨਾ ਉਹ ਅੰਬ ਦੀ ਗਿਟਕ ਕੱਢਣੀ, ਔਰ ਫਿਰ ਉਹਨੂੰ ਅਸੀਂ ਪੱਥਰ ਲੈ ਕੇ ਉਹਨੂੰ ਤੋੜਨਾ। ਉਹਦੇ ਅੰਦਰੋਂ ਜਿਹੜੀ ਗਿਰੀ ਨਿਕਲਦੀ ਸੀ ਉਹ ਪੱਕ ਗਈ ਹੁੰਦੀ ਸੀ। ਉਹ ਅਸੀਂ ਬੜੀ ਖਾਂਦੀ ਹੈ ਬਚਪਨ 'ਚ। ਪਤਾ ਨਹੀਂ ਉਹਦਾ ਫਾਇਦਾ ਕੀ ਸੀ, ਪਤਾ ਨਹੀਂ ਉਹਦੇ ਨੁਕਸਾਨਾਤ ਕੀ ਸਨ, ਲੇਕਿਨ ਸਾਨੂੰ ਇਹ ਪਤਾ ਹੋਵੇ ਕਿ ਸਾਨੂੰ ਚੰਗਾ ਲੱਗਦਾ ਸੀ ਤੇ ਅਸੀਂ ਘਰ ਗੁਜ਼ਰਨੇ ਸਾਂ, ਅਸੀਂ ਖਾ ਜਾਂਦੇ ਹੁੰਦੇ ਸਾਂ। ਇਸ ਤਰ੍ਹਾਂ ਬਚਪਨ ਹਸੀਨ ਬਚਪਨ, ਕਿਉਂਕਿ ਇਨਸਾਨ ਮਰ ਜਾਂਦੇ ਨੇ, ਉਹਨਾਂ ਦੀਆਂ ਯਾਦਾਂ ਰਹਿ ਜਾਂਦੀਆਂ ਨੇ। ਇਸ ਤਰ੍ਹਾਂ ਜ਼ਮਾਨਾ ਗੁਜ਼ਰ ਜਾਂਦਾ ਵੇ, ਉਹਨਾਂ ਦੀਆਂ ਯਾਦਾਂ ਰਹਿ ਜਾਂਦੀਆਂ ਨੇ। ਯਾਦਾਂ ਕਦੀ ਨਹੀਂ ਮਰਦੀਆਂ, ਬਸ ਇੱਕ ਯਾਦਾਂ ਹੀ ਐਸੀਆਂ ਨੇ ਕਿ ਜਿਹੜਾ ਤੁਹਾਡੇ ਜਦੋਂ ਤੁਸੀਂ ਮਰਦੇ ਹੋ, ਜਿੰਨੀਆਂ ਤੁਹਾਡੇ ਜ਼ਿਹਨ 'ਚ ਹੁੰਦੀਆਂ ਉਹਦੇ ਨਾਲ ਹੀ ਮਰਦੀਆਂ। ਜਿੰਨਾ ਚਿਰ ਤੁਸੀਂ ਜ਼ਿੰਦਾ ਰਹਿੰਦੇ ਹੋ, ਜਿੰਨੀ ਵੀ ਤੁਹਾਡੀ ਉਮਰ ਹੁੰਦੀ ਹੈ, ਉਹ ਯਾਦਾਂ ਚੱਲਦੀਆਂ ਰਹਿੰਦੀਆਂ ਨੇ। ਤੇ ਚਲੋ ਜੀ, ਬਹੁਤ ਸ਼ੁਕਰੀਆ ਤੁਹਾਡੀ ਸਾਰਿਆਂ ਦੀ ਮੁਹੱਬਤਾਂ ਦਾ। ਤੁਸੀਂ ਆਪਣੇ ਬਚਪਨ ਦੇ ਹਵਾਲੇ ਨਾਲ ਕੋਈ ਨਾ ਕੋਈ ਕਮੈਂਟ ਡਰਾਮੇ ਦੇ ਹਿਸਾਬ ਦੇ ਨਾਲ ਕੋਈ ਵੀ ਜੇ ਤੁਹਾਡੇ ਜ਼ਿਹਨ 'ਚ ਆਵੇ ਨਾ ਆਪਣੇ ਬਚਪਨ ਦੀ ਯਾਦ, ਸਾਡੇ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ, ਕਿ ਉਹਦੇ ਨਾਲ ਫਿਰ ਇਹ ਹੁੰਦਾ ਵੇ ਕਿ ਸਾਨੂੰ ਫਿਰ ਗੱਲ ਅੱਗੇ ਵਧਾਉਣ ਦਾ ਮੌਕਾ ਮਿਲਦਾ। ਤੇ ਫਿਰ ਮਿਲਦੇ ਹਾਂ ਤੁਹਾਡੇ ਨਾਲ ਇੱਕ
ਨਵੀਂ ਗੱਲ ਦੇ ਨਾਲ ਇਨਸ਼ਾਅੱਲਾ ਮੁਲਾਕਾਤ ਹੋਏਗੀ। ਤੁਹਾਡੀ ਕੌਮੀ ਡਿਊਟੀ ਦਾ ਵਕਤ ਸ਼ੁਰੂ ਹੋ ਗਿਆ ਹੈ। ਫਟਾਫਟ ਲਾਈਕ ਦਬਾ ਦਿਓ, ਹੁਣੇ ਹੀ ਦਬਾ ਦਿਓ, ਫੌਰਨ ਸੇ ਪੇਸ਼ਤਰ ਲਾਈਕ ਦਬਾ ਦਿਓ। ਤੇ ਉਸ ਤੋਂ ਬਾਅਦ ਤੇ ਤੁਸੀਂ ਅੱਗੇ ਤੁਸੀਂ ਕਮੈਂਟ ਵੀ ਕਰਨਾ ਹੈ। ਤੇ ਬਸ ਇੰਨੀ ਜੀ ਤੁਹਾਡੀ ਡਿਊਟੀ ਹੈ, ਬਹੁਤੀ ਡਿਊਟੀ ਥੋੜੀ, ਮੇਰੇ ਨਾਲੋਂ ਜ਼ਿਆਦਾ ਨਹੀਂ ਹੈ ਬਹਿਰਲ ਤੁਹਾਡੀ ਡਿਊਟੀ। ਮੈਂ ਇੰਨਾ ਕੁਛ ਖੱਪ ਖੁੱਪ ਕੇ ਜੋੜ ਕੇ ਤੁਹਾਡੇ ਅੱਗੇ ਪੇਸ਼ ਕਰਨੀ ਆ, ਮੇਰੇ ਨਾਲੋਂ ਫਿਰ